बैनुल-अक़वामी रेटिंग एजेंसी मूडीज़ ਦੇ ਤਜਜ਼ੀਆਕਾਰਾਂ ਦੇ ਮੁਤਾਬਿਕ ਆਲਮੀ ਮਾਲੀਆਤੀ ਫੰਡ ਦੇ ਪੈਕੇਜ ਤੋਂ ਪਾਕਿਸਤਾਨ ਦੀ ਮਈਸ਼ਤ ਬਹਾਲ ਹੋਣ ਦਾ ਇਮਕਾਨ ਨਹੀਂ। ਚਾਲੂ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਪਾਕਿਸਤਾਨ ਦੇ ਅੰਦਰ ਮਹਿੰਗਾਈ ਦੀ ਸ਼ਰ੍ਹਾ 33% ਤੀਕਰ ਹੋ ਸਕਦੀ ਹੈ। ਸਿਰਫ IMF ਦਾ ਬੇਲ ਆਊਟ ਪੈਕੇਜ ਮਈਸ਼ਤ ਨੂੰ ਬਹਾਲ ਕਰਨ ਤੋਂ ਕਾਸਿਰ ਹੈ। ਤਜਜ਼ੀਆਕਾਰਾਂ ਦੇ ਮੁਤਾਬਿਕ ਮਈਸ਼ਤ ਨੂੰ ਮਜ਼ਬੂਤ ਤੇ ਮੁਸਤਕਿਲ ਇੰਤਜ਼ਾਮ ਦੀ ਲੋੜ ਹੈ। ਖੁਰਾਕ ਦੀ ਕੀਮਤ ਵਧਣ ਨਾਲ ਪਾਕਿਸਤਾਨ ਨੂੰ ਅਦਾਇਗੀਆਂ ਕਰਨਾ ਹੋਣਗੀਆਂ, ਜਿਹੜੀ ਗੁਰਬਤ ਨੂੰ ਹੋਰ ਵਧਾਵੇਗੀ। ਮੌਜੂਦਾ ਮੁਆਸ਼ੀ ਸੂਰਤ-ਹਾਲ ਤੇ ਇਹ ਹੈ ਕਿ 170 ਅਰਬ ਦੇ ਨਵੇਂ ਟੈਕਸਾਂ ਦੀ ਆਮਦ ਨੇ ਜ਼ਖੀਰਾ ਅੰਦੋਜ਼ਾਂ ਦੀ ਚਾਂਦੀ ਕਰ ਦਿੱਤੀ। ਜ਼ਰੂਰੀਆਤੇ ਜ਼ਿੰਦਗੀ ਦੀਆਂ ਸ਼ੈਵਾਂ ਤੇ ਪਹਿਲਾਂ ਹੀ ਨਾਪੈਦ ਸਨ, ਹੁਣ ਸੂਰਤ-ਹਾਲ ਦੀ ਸੰਗੀਨੀ ਵਧਣ ਦਾ ਅੰਦੇਸ਼ਾ ਹੈ। ਮਹਿੰਗਾਈ ਦੇ ਬੋਝ ਥੱਲੇ ਲੋਕ ਪਿਸ ਰਹੇ ਨੇ। ਰੁਪਏ ਦੀ ਕਦਰ ਵਿੱਚ ਕਮੀ ਭਾਰੋਂ ਦਰਾਮਦਾਤ ਮਹਿੰਗੀਆਂ ਹੋ ਰਹੀਆਂ ਨੇ। ਮਹਿੰਗਾਈ ਦੀ ਸ਼ਰ੍ਹਾ ਵਿੱਚ ਵਾਧੇ ਨੇ ਲੋਕਾਂ ਦਾ ਜੀਣਾ ਦੋ ਬਰ ਕਰ ਦਿੱਤਾ ਹੈ। ਤਵਾਨਾਈ ਦੀ ਕੀਮਤ ਵਿੱਚ ਵਾਧੇ ਨਾਲ ਮਹਿੰਗਾਈ ਦੀ ਸ਼ਰ੍ਹਾ ਵਿੱਚ ਵੀ ਵਾਧਾ ਹੋਵੇਗਾ। ਮਹਿੰਗਾਈ ਕੰਟਰੋਲ ਕਰਨ ਲਈ ਮੋਨੀਟਰੀ ਪਾਲਿਸੀ ਨੂੰ ਹੋਰ ਸਖਤ ਕਰਨਾ ਹੋਵੇਗਾ। ਚਾਲੂ ਸਾਲ ਮਈਸ਼ਤ ਤਰੱਕੀ ਦੀ ਸ਼ਰ੍ਹਾ 2.1% ਰਹਿਣ ਦੀ ਤਵੱਕੋ ਕੀਤੀ ਜਾ ਰਹੀ ਹੈ। ਮੌਜੂਦਾ ਸੂਰਤ-ਹਾਲ ਤੇ ਇਹ ਹੈ ਕਿ ਸਨਅਤਕਾਰਾਂ ਨੇ ਆਖਿਆ ਹੈ ਕਿ ਬਿਜਲੀ ਤੇ ਗੈਸ ਉੱਤੇ ਸਬਸਿਡੀ ਖਤਮ ਕਰਨ ਤੋਂ ਹਾਲਾਤ ਹੋਰ ਖਰਾਬ ਹੋਣਗੇ। ਤਜਾਰਤੀ ਹਲਕਿਆਂ ਦੇ ਅੰਦੇਸ਼ੇ ਆਪਣੀ ਥਾਂ, ਜ਼ਰ ਮੁਬਾਦਲਾ ਦੀ ਕਮੀ ਦੇ ਕਾਰਨ ਜਿਹੜੀਆਂ ਸ਼ੈਵਾਂ ਮੰਗਵਾਈਆਂ ਗਈਆਂ ਨੇ ਉਹ ਬੋਝ ਸਾਰਫੀਨ ਨੂੰ ਚੁੱਕਣਾ ਹੋਵੇਗਾ। ਜਿਹੜੇ ਹਿਸਾਬ ਨਾਲ ਮਹਿੰਗਾਈ ਦਾ ਤੂਫਾਨ ਵੱਧ ਰਿਹਾ ਹੈ, ਆਮ ਬੰਦੇ ਦਾ ਜੀਣਾ ਦੋ ਬਰ ਹੋ ਚੁੱਕਿਆ ਹੈ। ਉਹਨਾਂ ਦਾ ਕੋਈ ਪੁਰਸਾਨੇ ਹਾਲ ਨਹੀਂ। ਜ਼ਰੂਰਤ ਦੀਆਂ ਸ਼ੈਵਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਲੋਕ ਬਿਲਬਲਾ ਉੱਠੇ ਨੇ ਤੇ ਉਹਨਾਂ ਨੂੰ ਰਿਲੀਫ ਦੇਣ ਵਾਲੇ ਆਪਣੀ ਜਗ੍ਹਾ ਉੱਤੇ ਬੇਬਸ ਨੇ।